ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਸਿਆਣੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 15 जुलाई 2020 31 हाड़ नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਵ ਕੇਬਲ ਇਨ ਕੈਨੇਡਾ, roku, Jadoo Box, Shava, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਸ ਕਰਦੇ ਹਾਂ ਕਿ ਕਰੋਨਾ ਦੇ ਕਹਿਰ ਦੇ ਚਲਦਿਆਂ ਤੁਸੀਂ ਬਿਲਕੁਲ ਸੇਫ ਹੋਵੋਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਉਸ ਨੂੰ ਆਪਣੇ ਗਵਾਂਢੀ ਦੇਸ਼ਾਂ ਤੋਂ ਇੱਕ ਤੋਂ ਬਾਅਦ ਇੱਕ ਚਪੇੜ ਜੋ ਹੈ ਵੱਜ ਰਹੀ ਹੈ ਔਰ ਦੁਨੀਆ ਵਿੱਚ ਉਸ ਦਾ ਜੋ ਮੂੰਹ ਹੈ ਉਹ ਸ਼ਰਮਨਾਕ ਹੋ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਹੁਣ ਯੂਰਪੀਅਨ ਯੂਨੀਅਨ ਨੇ ਵੀਅਤਨਾਮ ਨਾਲ ਡਿਊਟੀ ਫ੍ਰੀ ਟ੍ਰੇਡ ਸਮਝੌਤੇ ਤੇ ਦਸਤਖਤ ਕੀਤੇ ਹਨ, ਜਿਸ ਨਾਲ ਭਾਰਤ ਨੂੰ ਵਪਾਰਕ ਤੌਰ ਤੇ ਕਾਫੀ ਨੁਕਸਾਨ ਹੋਵੇਗਾ। ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਔਰ ਨਾਲ ਹੀ ਆਪਾਂ ਅੱਜ ਜੋ ਕਰੋਨਾ ਅਪਡੇਟ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਹਲਕੇ ਫੁਲਕੇ ਅੰਦਾਜ਼ 'ਚ ਜੇ ਸੀਰੀਅਸ ਗੱਲ ਤੋਂ ਪਹਿਲਾਂ ਆਪਣਾ ਪ੍ਰਗਟਾਵਾ ਕਰੀਏ ਤਾਂ ਬਿਹਤਰ ਹੈ। ਜੀ ਕੱਲ ਮੈਂ ਆਪਣੀ ਬਿਗਨਿੰਗ ਵਾਲੀ ਗ੍ਰੀਟਿੰਗ ਦੇ ਵਿੱਚ ਪਿਆਰੇ ਪਿਆਰੇ ਲਫ਼ਜ਼ ਕਹਿਣਾ ਭੁੱਲ ਗਿਆ ਸੀ ਦਰਸ਼ਕਾਂ ਲਈ। ਤੇ ਸਾਡੇ ਇੱਕ ਦਰਸ਼ਕ ਵੀਰ ਨੇ ਕਿਹਾ ਜੀ ਅੱਜ ਤੁਸੀਂ ਸਾਨੂੰ ਪਿਆਰੇ ਪਿਆਰੇ ਨਹੀਂ ਕਿਹਾ ਔਰ ਨਾਲ ਦੀ ਨਾਲ ਦੂਸਰੇ ਸਾਡੇ ਦਰਸ਼ਕ ਵੀਰ ਨੇ ਜਵਾਬ ਦਿੱਤਾ ਕਿ ਤੁਸੀਂ ਹੋ ਹੀ ਪਿਆਰੇ, ਤੁਸੀਂ ਸਮਝ ਲਓ ਕਿ ਤੁਸੀਂ ਪਿਆਰੇ ਹੀ ਹੋ। ਸੋ ਅਸੀਂ ਆਪਣੇ ਸਾਰੇ ਹੀ ਪਿਆਰੇ ਪਿਆਰੇ ਦਰਸ਼ਕਾਂ ਦਾ ਜਿਹੜੇ ਪ੍ਰੋਗਰਾਮ ਦੇ ਨਾਲ ਜੁੜੇ ਵੀ ਹੋਏ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜੇ ਫੁੱਲ ਸ਼ੋਅ ਹੁੰਦਾ ਹੈ ਉਸ ਦੇ ਵਿਊਅਰ, ਔਰ ਮੈਨੂੰ ਚੰਗਾ ਲੱਗਦਾ ਹੈ ਜਦੋਂ ਉਸ ਦੇ ਉੱਤੇ ਸਾਡੇ ਵੀਰ ਭੈਣਾਂ ਜਿਹੜੇ ਨੇ ਉਹ ਆਪਣੇ ਵਿਊ ਵੀ ਦਿੰਦੇ ਨੇ, ਕਮੈਂਟ ਵੀ ਕਰਦੇ ਨੇ ਔਰ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ ਕਿਉਂਕਿ ਅਸੀਂ ਚਾਬਹਾਰ ਪੋਰਟ ਦੇ ਉੱਤੇ ਜਿਹੜਾ ਕਿ ਈਰਾਨ ਪਾਕਿਸਤਾਨ ਰਿਲੇਸ਼ਨਸ਼ਿਪ, ਈਰਾਨ ਚਾਈਨਾ, ਈਰਾਨ ਇੰਡੀਆ ਔਰ ਇਹ ਸਾਰੇ ਇਸ਼ੂ ਦੀ ਇੰਪੋਰਟੈਂਸ ਕੀ ਹੈ ਉਸ ਤੇ ਕਾਫੀ ਵੇਰਵੇ ਨਾਲ ਗੱਲ ਕੀਤੀ, ਜਿਹਨੂੰ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਰਾਹਿਆ। ਕਿਉਂਕਿ ਜ਼ਾਹਰ ਹੈ ਹੁਣ ਅੱਜ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਉਹੀ ਨੁਕਤੇ ਜਿਹੜੇ ਈਵਨ ਇੰਡੀਅਨ ਚੈਨਲ ਜਿਨ੍ਹਾਂ ਦੇ ਵਿੱਚ ਇੱਕ RSS ਦਾ ਹੀ ਖੜਾ ਕੀਤਾ ਲਲਨ ਟੋਪ ਵਰਗਾ ਹੈ, ਜਿਹੜੇ ਕਿ ਅਦਰਵਾਈਜ਼ ਲੁੱਕ ਕੇ ਬੈਠੇ ਹੁੰਦੇ ਨੇ, ਪਰ ਜਦੋਂ ਕੋਈ ਤੁਸੀਂ ਲਿਆ ਕੇ ਚੀਜ਼ ਚੁਰਾਏ ਦੇ ਵਿੱਚ ਭੰਨ ਦਿੰਦੇ ਹੋ ਇਹਨਾਂ ਦਾ ਸਾਰਾ ਝੂਠ ਦਾ ਘੜਾ, ਫਿਰ ਉਹਨਾਂ ਦੇ ਕੋਲ ਵੀ ਕੋਈ ਚੋਇਸ ਨਹੀਂ ਰਹਿੰਦੀ ਇਹ ਮੰਨਣ ਤੋਂ ਬਿਨਾਂ ਕਿ ਚਾਬਹਾਰ ਪੋਰਟ ਦਾ ਜਾਣਾ ਜਿਹੜਾ ਹੈ ਉਹ ਬਹੁਤ ਵੱਡਾ ਲਾਸ ਹੈ ਔਰ ਇਸ ਦੇ ਨਾਲ ਸਾਰਾ ਸਟ੍ਰੈਟੇਜਿਕ ਬੈਲੈਂਸ ਵੀ ਔਰ ਚਾਈਨਾ, ਈਰਾਨ, ਰਸ਼ੀਆ ਔਰ ਈਵਨ ਜਿਹੜੀ ਭਾਰਤ ਦੀ ਹੋਪ ਸੀ ਕਿ ਚਾਬਹਾਰ ਰਾਹੀਂ ਉਹ ਅਫਗਾਨਿਸਤਾਨ ਦੇ ਨਾਲ ਆਪਣਾ ਰਾਬਤਾ ਔਰ ਉਹਦੇ ਰਾਹੀਂ ਸੈਂਟਰਲ ਏਸ਼ੀਆ ਔਰ ਯੂਰਪ ਤੱਕ ਉਹ ਜਿਹੜੀ ਇਹਨਾਂ ਨੇ ਸ਼ੇਖ ਚਿੱਲੀ ਵਾਂਗ ਇੱਕ ਖਾਬਾਂ ਦਾ ਮਹਿਲ ਬਣਾਇਆ ਹੋਇਆ ਸੀ, ਉਹ ਮਹਿਲ ਨਾ ਸਿਰਫ ਢਾਹ ਢੇਰੀ ਹੋਇਆ, ਉਸ ਦੀਆਂ ਇੱਟਾਂ ਵੀ ਜਿਹੜੀਆਂ ਨੇ ਉਹ ਮਿੱਟੀ ਦੇ ਵਿੱਚ ਬਦਲ ਗਈਆਂ। ਔਰ ਮੈਂ ਦੇਖਦਾ ਵੀ ਕੁਝ ਗੱਲਾਂ ਜਿਹੜੀਆਂ ਸਿਆਣਿਆਂ ਦੀਆਂ ਕਹੀਆਂ ਹੋਈਆਂ, ਜਿਵੇਂ ਇੱਕ ਸਾਡੇ ਉਸ ਖਿੱਤੇ 'ਚ ਵੀ ਸ਼ਾਇਦ ਦੁਨੀਆ 'ਚ ਵੀ ਇਹ ਹੋਏਗੀ ਕਿ ਭਾਈ ਜਦੋਂ ਮਾੜੇ ਦਿਨ ਆਉਂਦੇ ਨੇ ਉਦੋਂ ਪਰਛਾਵਾਂ ਵੀ ਸਾਥ ਛੱਡ ਜਾਂਦਾ।
ਹਾਲਾਂ ਇਹ ਤਾਂ ਹੁੰਦਾ ਹੈ ਕਿ ਭਾਈ ਜਦੋਂ ਧੁੱਪ ਢਲਦੀ ਹੈ ਪਰਛਾਵਾਂ ਜਿਹੜਾ ਹੈ ਉਹ ਘਟਣਾ ਸ਼ੁਰੂ ਹੁੰਦਾ ਹੈ ਨਾ। ਅੱਛਾ। ਲੇਕਿਨ ਇਸ ਗੱਲ ਦੇ ਵਿੱਚ ਬੜੀ ਅਹਿਮੀਅਤ ਹੈ ਕਿ ਭਾਈ ਜਦੋਂ ਮਾੜੇ ਦਿਨ ਆਉਂਦੇ ਨੇ ਤੇ ਪਰਛਾਵਾਂ ਵੀ ਸਾਥ ਛੱਡ ਜਾਂਦਾ। ਮਤਲਬ ਇਹ ਹੁੰਦਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਬਹੁਤ ਟਰਸਟਵਰਦੀ ਕਹਿੰਦੇ ਹੋ ਜਾਂ ਜਿਹੜੇ ਤੁਹਾਡੇ ਨਾਲ ਪਰਛਾਵੇਂ ਵਾਂਗ ਹੁੰਦੇ ਨੇ, ਅੱਛਾ। ਜਿਨ੍ਹਾਂ ਦੇ ਨਾਲ ਤੁਸੀਂ ਜਿਨ੍ਹਾਂ ਦੇ ਇੱਕ ਹੋਰ ਹੁੰਦਾ ਹੈ ਕਿ ਜਿਨ੍ਹਾਂ ਦੇ ਮੂੰਹ ਚੋਂ ਜੂਠੀ ਕੱਢ ਕੇ ਖਾਂਦੇ ਹੋ। ਪਰਛਾਵੇਂ ਵਾਂਗ ਤਾਂ ਉਹੀ ਨਾਲ ਹੁੰਦਾ ਹੈ ਅੱਛਾ। ਜਿਹੜਾ ਤੁਹਾਡੇ ਹਰ ਭੇਦ ਤੋਂ ਜਾਣੂ ਹੈ, ਤੁਹਾਡੇ ਦੁੱਖ ਸੁੱਖ ਦਾ ਸਾਥੀ ਹੈ। ਪਰ ਜਦੋਂ ਮਾੜਾ ਵਕਤ ਆਉਂਦਾ ਹੈ ਕਈ ਵਾਰ ਜਿਨ੍ਹਾਂ ਤੋਂ ਆਸਾਂ ਹੁੰਦੀਆਂ ਨੇ ਉਹ ਵੀ ਛੱਡ ਜਾਂਦੇ ਨੇ। ਅੱਛਾ। ਹਾਲਾਂ ਅੰਗਰੇਜ਼ ਜਾਂ ਬਾਹਰਲੀ ਜਿਹੜੀ ਵੈਸਟਰਨ ਕਲਚਰ ਹੈ ਉਹ ਮੋਰ ਪ੍ਰੈਕਟੀਕਲ ਹੈ, ਅਸੀਂ ਜ਼ਿਆਦਾ ਜਜ਼ਬਾਤੀ ਹਾਂ ਤੇ ਉਹਨਾਂ ਨੇ ਇਸ ਨੂੰ ਚੰਗੇ ਦਿਨ ਤਾਂ ਮਾੜੇ ਦਿਨਾਂ ਦੇ ਨਾਲ ਇਵੇਂ ਜੋੜ ਕੇ ਕਿਹਾ ਕਿ ਇਨ ਦਾ ਟਾਈਮ ਆਫ ਪ੍ਰੋਸਪੈਰਿਟੀ friends will be 20, in the time of adversity no one in 20। ਅੱਛਾ। ਕਿ ਵੀ ਤੁਹਾਡੇ ਬਹੁਤ ਸਾਰੇ ਦੋਸਤ ਹੋਣਗੇ ਜਦੋਂ ਚੰਗੇ ਦਿਨ ਨੇ, ਪਰ ਜਦੋਂ ਮਾੜੇ ਦਿਨ ਆਉਂਦੇ ਨੇ ਤੇ ਤੁਹਾਡੇ ਦੋਸਤ ਵੀ ਸਾਥ ਛੱਡ ਜਾਂਦੇ ਨੇ। ਸੋ ਕੱਲਾ ਇਹੀ ਨਹੀਂ ਕਿ ਭਾਰਤ ਆਪਣੇ ਨੇਬਰਹੁੱਡ ਦੇ ਵਿੱਚ, ਜਿਸ ਦਾ ਜ਼ਿਕਰ ਕੱਲ ਅਸੀਂ ਵੇਰਵੇ ਨਾਲ ਕੀਤਾ, ਈਵਨ ਬੰਗਲਾਦੇਸ਼ ਦੇ ਨਾਲ ਜਿਸ ਕਿਸਮ ਦੀ ਰਿਲੇਸ਼ਨਸ਼ਿਪ, ਜਿਹਨੂੰ ਰਾ ਨੇ ਕੂ ਕਰਕੇ ਉਹਨੂੰ ਦੂਸਰੀ ਬੀਬੀ ਨੂੰ ਜਿਹੜਾ ਹੈ ਉਹ ਖਾਲਿਦਾ ਜ਼ਿਆ ਨੂੰ ਹਰਵਾਇਆ, ਇਸ ਨੂੰ ਜਿਤਾਇਆ। ਔਰ ਉਹਨਾਂ ਦੀਆਂ ਈਵਨ ਇੱਥੋਂ ਤੱਕ ਵੀ ਸੀ ਕਿ ਬਈ ਰਾਹ ਦੇ ਹੀ ਬੰਦੇ ਅਜੀਤ ਡੋਵਾਲ ਦੇ ਉੱਥੇ ਬੈਠੇ ਹੋਏ ਨੇ, ਫੋਰਨ ਆਫਿਸ ਦੇ ਵਿੱਚ ਵੀ ਉਹੀ ਸਟੇਟਮੈਂਟਾਂ ਡਰਾਫਟ ਕਰਦੇ ਨੇ। 22 ਮਹੀਨੇ ਤੋਂ ਪਾਕਿਸਤਾਨ ਦੇ ਜਿਹੜਾ ਐਂਬੈਸਡਰ ਇਹਨਾਂ ਨੇ ਹਾਈ ਕਮਿਸ਼ਨਰ ਅਪਾਇੰਟ ਕੀਤਾ, ਉਹਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕੀਤੇ। ਔਰ ਆਲ ਆਫ ਏ ਸਡਨ ਜਿਹੜੀ ਖਬਰ ਨਿਕਲਦੀ ਹੈ ਜਿਹਦੇ ਥੱਲੇ ਈਵਨ ਰਾਹ ਵੀ ਚੌਂਕ ਜਾਂਦੀ ਹੈ ਕਿ ਨਾ ਸਿਰਫ ਐਂਬੈਸਡਰ ਦੇ ਕ੍ਰੈਡੈਂਸ਼ੀਅਲ ਐਕਸੈਪਟ ਹੁੰਦੇ ਨੇ, ਉਹਨਾਂ ਦੋਨਾਂ ਦੇ ਫੋਰਨ ਮਿਨਿਸਟਰਸ ਦੀ ਬੰਗਲਾਦੇਸ਼ ਔਰ ਪਾਕਿਸਤਾਨ ਦੇ ਮੀਟਿੰਗ ਹੁੰਦੀ ਹੈ, ਜਿਹੜਾ ਬਹੁਤ ਵੱਡਾ ਇਹਨਾਂ ਦੇ ਲਈ ਸੈਟਬੈਕ। ਨੇਪਾਲ ਦੀ ਗੱਲ ਅਸੀਂ ਕਰਦੇ ਹਾਂ, ਹੁਣ ਤਾਂ ਇੱਕ ਹੋਰ ਨੇਪਾਲ ਦਾ ਜਵਾਈ ਹੈ, ਰਾਜਾ ਡੋਗਰਾ, ਗਦਾਰਾਂ ਦਾ ਸਰਦਾਰ ਕਰਨ ਸਿੰਘ, ਜਿਹਦੀ ਘਰ ਵਾਲੀ ਜਿਹੜੀ ਹੈ ਉਹ ਨੇਪਾਲ ਦੀ ਸੀ, ਰਾਇਲ ਪ੍ਰਿੰਸੈਸ, ਕਿਉਂਕਿ ਇਹ ਵੀ ਆਪਣੇ ਆਪ ਨੂੰ ਟ੍ਰੇਟਰ ਰਾਇਲ ਪ੍ਰਿੰਸ ਕਹਿੰਦਾ। ਹੁਣ ਉਹਨਾਂ ਦਾ ਰੌਲਾ ਪੈ ਗਿਆ ਕਿਉਂਕਿ PM ਮਿਸਟਰ ਓਲੀ ਸ਼ਰਮਾ ਨੇ ਨੇਪਾਲ 'ਚ ਕਿਹਾ ਕਿ ਜੀ ਇਹ ਤਾਂ ਰਾਮਚੰਦਰ ਹੀ ਸਾਡਾ ਹੈ। ਮੈਂ ਹੁਣ ਉਹ ਅਸੀਂ ਇੱਕ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਬਈ ਹੁਣ ਜਿਹੜਾ CA ਇਹਨਾਂ ਨੇ ਲਿਆਂਦਾ ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਇਹ ਤਾਂ ਰਾਮ ਜੀ ਦੀ ਸਿਟੀਜ਼ਨਸ਼ਿਪ ਡਿਸਪਿਊਟਡ ਹੋ ਗਈ ਕਿ ਭਾਈ ਉਹ ਇੰਡੀਅਨ ਨੇ, ਨੇਪਾਲੀ ਨੇ, ਤੇ ਜੇ ਹੁਣ CA ਪਾਸ ਕਰ ਦਿੱਤਾ ਹੈ, ਵੈਦਰ ਹੁਣ ਰਾਮ ਜੀ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਵੀ ਦੇਣਗੇ ਕਿ ਨਹੀਂ, ਇਹ ਵੀ ਇੱਕ ਇਸ਼ੂ ਆ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਨੇਪਾਲ ਵੀ ਇਕੱਲਾ ਹੱਥੋਂ ਹੀ ਨਹੀਂ ਗਿਆ, ਉਹ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਸਾਡੀ ਸਾਰੀ ਹਿਸਟਰੀ ਕਲਚਰ ਸਾਡਾ ਖੋਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੇ ਪੱਲੇ ਤਾਂ ਕੁਝ ਵੀ ਨਹੀਂ ਹੈ, ਅਸੀਂ ਸਭ ਕੁਝ ਨੇਪਾਲ 'ਚ ਹੀ ਹੈ। ਔਰ ਈਵਨ ਭੂਟਾਨ ਦੇ ਨਾਲ ਵੀ ਜਿਹੜੀ ਇਹਨਾਂ ਦੀਆਂ ਟਰਬਲਸ ਨੇ ਉਹ ਸ਼ੁਰੂ ਹੋ ਗਈਆਂ, ਹਾਲਾਂਕਿ ਕਿਉਂਕਿ ਉਹਨਾਂ ਦੀ ਫੋਰਨ ਪਾਲਿਸੀ ਦਾ ਕੰਟਰੋਲ ਹੀ ਇੰਡੀਆ ਨੇ ਲਿਆ ਹੋਇਆ ਆਪਣੇ ਕੋਲ। ਉਹਨਾਂ ਦਾ ਕੋਈ ਜਿਹੜਾ ਸਫਾਰਤੀ ਜਾਂ ਐਂਬੈਸਡਰ ਲੈਵਲ ਤੇ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਹੈ ਚਾਈਨਾ ਨਾਲ, ਲੇਕਿਨ ਜਿਹੜੀਆਂ ਅੰਦਰੂਨੀ ਖਬਰਾਂ ਨੇ ਉਹ ਵੀ ਤਿਲ ਮਿਲਾ ਰਿਹਾ ਕਿ ਭਾਈ ਮੈਂ ਇਹਦੇ ਸ਼ਿਕੰਜੇ ਚੋਂ ਕਿਵੇਂ ਨਿਕਲਾਂ। ਹੁਣ ਇਸ ਸਾਰੇ ਦੌਰੇ 'ਚ ਜਿੱਥੇ ਕਿ ਸਾਊਥ ਏਸ਼ੀਆ, ਸਾਰਕ ਔਰ ਚਾਈਨਾ ਦੇ ਹਵਾਲੇ ਨਾਲ ਗੱਲਬਾਤ ਉਸੇ ਤਨਖਾਹ ਤੇ ਕੰਮ ਕਰਨਾ, ਉਹ ਵੀ ਇੱਕ ਦੌਰ ਜਿਹੜਾ ਗੱਲਬਾਤ ਦਾ ਕੱਲ ਸੀ, ਜਿਹਦੇ 'ਚ ਭਾਰਤ ਦੇ ਲੈਫਟੀਨੈਂਟ ਜਨਰਲ, ਉਹਨਾਂ ਦੇ ਮੇਜਰ ਜਨਰਲ ਪਹਿਲਾਂ ਹੀ ਨਜ਼ਰ ਆ ਜਾਂਦਾ ਹੈ ਡਿਸਪੈਰਿਟੀ, ਕਿ ਉਹਨੂੰ ਅਸੀਂ ਦੂਸਰੇ ਸੈਗਮੈਂਟ 'ਚ ਡਿਸਕਸ ਕਰਾਂਗੇ ਕਿ ਕਿਵੇਂ ਜਿਹੜੀ ਹੈ ਗੱਲਬਾਤ ਠੀਕ ਹੈ, ਗੱਲਬਾਤ ਕਰੋ, ਲੇਕਿਨ ਜਿਵੇਂ ਸਾਡਾ ਉਹ ਪੰਜਾਬੀ ਦਾ ਅਖਾਣ ਹੈ, ਪੰਚਾਂ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਕਿ ਭਾਈ ਠੀਕ ਹੈ ਗੱਲ ਕਰ ਰਹੇ ਹਾਂ, ਗੱਲ ਕਰ ਰਹੇ ਸੀ, ਗੱਲ ਕਰਦੇ ਰਹਾਂਗੇ, ਪਰ ਜੋ ਸਾਡਾ ਉਹ ਸਾਡਾ, ਜੋ ਤੁਹਾਡੇ ਕੋਲ ਹੈ ਦੱਸੋ ਉਹਦੇ ਤੇ ਤੁਸੀਂ ਸਾਨੂੰ ਕੀ ਦਿੰਦੇ ਹੋ। ਲੇਕਿਨ ਜਿਹੜਾ ਮੈਂ ਇਸ਼ੂ ਅੱਜ, ਕਿਉਂਕਿ ਜਦੋਂ ਅਸੀਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਯੂਰਪੀਅਨ ਯੂਨੀਅਨ ਇੱਕ ਉਹ ਕਨਸੈਪਟ ਸੀ ਜਿਹਨੂੰ ਕਦੇ ਬੇਸ਼ੱਕ ਬ੍ਰਿਟਨ ਨੇ ਵੀ ਲੈਟ ਡਾਊਨ ਕੀਤਾ ਔਰ ਉਹ ਨਿਕਲ ਗਿਆ ਉਹਦੇ ਚੋਂ, ਹਾਲਾਂ ਉਹਨਾਂ ਦੀ ਅਫੀਸ਼ੀਅਲ ਗੱਲਬਾਤ ਤਾਂ ਚੱਲ ਰਹੀ ਹੈ, ਪਰ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਵੀ ਇਹ ਯੂਰਪੀਅਨ ਯੂਨੀਅਨ ਜਿਹਦੇ 'ਚ 27 ਦੇਸ਼ ਉਹਦੇ ਮੈਂਬਰ ਨੇ, ਇਹ ਇੱਕ ਮਾਡਲ ਹੈ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਐਪਲੀਕੇਬਲ ਹੋਏਗਾ ਕਿਸੇ ਵੇਲੇ, ਜਦੋਂ ਇਹ ਹੈਜੇਮਨੀ ਜਿਹੜਾ ਗਲਬਾ ਹੈ ਬ੍ਰਾਹਮਣਵਾਦ ਦਾ, ਇਹ ਟੁੱਟੇਗਾ ਦਿੱਲੀ ਤਖਤ ਤੋਂ। ਜਿਹੜੀਆਂ ਵਿਦਿਨ 8-10 ਅੱਡ-ਅੱਡ ਨੈਸ਼ਨੈਲਿਟੀਜ਼ ਨੇ, ਨਾਰਥ ਈਸਟ ਦੀਆਂ ਜਾਂ ਇੱਧਰ ਖਾਲਿਸਤਾਨ, ਕਸ਼ਮੀਰ ਔਰ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਔਰ ਇਹ ਸਾਰੇ ਅੱਡ
ਯੂਨਿਟਸ ਬਣ ਜਾਣਗੇ, ਇੰਡੀਪੈਂਡੈਂਟ ਸੋਵਰਨ ਯੂਨਿਟਸ ਹੋਣਗੀਆਂ। ਜੀ ਔਰ ਫਿਰ ਅਸੀਂ ਸਾਊਥ ਏਸ਼ੀਆ ਦੇ ਸਾਰੇ ਹੀ ਇਹ ਜਿਹੜੀਆਂ ਅੱਡ-ਅੱਡ 10-12 ਜਿਹੜੀਆਂ ਨੈਸ਼ਨੈਲਿਟੀਜ਼ ਨੇ ਔਰ ਆਲਰੇਡੀ 6-7 ਐਗਜ਼ਿਸਟਿੰਗ ਮੁਲਕ ਨੇ, ਅਸੀਂ ਇਸ ਕਿਸਮ ਦੇ ਸਮਝੌਤੇ ਕਰਾਂਗੇ ਤਾਂ ਕਿ ਸਬ ਕੰਟੀਨੈਂਟ ਦੇ ਵਿੱਚ, ਜਿਹਨੂੰ ਇੰਡੀਆ ਨੇ ਜਿਹਦੇ ਤੇ ਦਾਅਵਾ ਜਿਤਾ ਕੇ ਬਦੋ-ਬਦੀ ਇੰਡੀਅਨ ਸਬ ਕੰਟੀਨੈਂਟ, ਸਾਡੇ ਵੀ ਇੰਡੀਅਨ ਸਬ ਕੰਟੀਨੈਂਟ ਕਹਿਣਗੇ। ਮੈਂ ਕਈ ਪਾਕਿਸਤਾਨੀ ਜਰਨਲਿਸਟ ਨੂੰ ਵੀ ਜਾਂ ਉਹਨਾਂ ਦੇ ਡਿਪਲੋਮੈਟਸ ਨੂੰ ਵੀ ਦੇਖਦਾ, ਇਹ ਠੀਕ ਨਹੀਂ ਹੈ। ਉਹ ਸਬ ਕੰਟੀਨੈਂਟ ਹੈ, ਅਸੀਂ ਸਾਊਥ ਏਸ਼ੀਆ ਕਹਿ ਦਈਏ, ਨੈਵਰ ਸੇ ਇੰਡੀਅਨ ਸਬ ਕੰਟੀਨੈਂਟ। ਸੋ ਅਸੀਂ ਇਹ ਸਮਝਦੇ ਹਾਂ ਕਿ ਉਸ ਸਬ ਕੰਟੀਨੈਂਟ ਦੇ ਫਿਰ ਜਿਹੜੇ ਦੇਸ਼ ਨੇ ਉਹ ਆਪਸੀ ਕਰਕੇ, ਤੇ ਕਿਉਂਕਿ ਯੂਰਪੀਅਨ ਯੂਨੀਅਨ ਇੱਕ ਮਾਡਲ ਦੇ ਤੌਰ ਤੇ ਉਭਰਿਆ ਕਿ ਤੁਸੀਂ ਵਿਦਨ ਸੋਵਰਨ ਹੋ ਪਰ ਫ੍ਰੀ ਟ੍ਰੇਡ ਹੈ, ਆਣ ਜਾਣ ਹੈ, ਦੂਸਰਾ ਤੀਸਰਾ ਹੈ। ਔਰ ਕਿਉਂਕਿ ਯੂਰਪ ਨੇ ਵੀ ਇਸ ਮਾਡਲ ਦੇ ਉੱਤੇ ਹੀ ਕਿ ਭਾਈ ਸਾਡਾ ਇੱਕ ਜਿਹੜਾ ਯੂਰਪੀਅਨ ਕੰਟੀਨੈਂਟ ਹੈ ਉਹਨਾਂ ਦਾ ਇੱਕ ਆਪਣਾ ਕਲਚਰ, ਆਪਣੀ ਤਹਿਜ਼ੀਬ ਹੈ, ਜ਼ਬਾਨਾਂ ਵੱਖਰੀਆਂ ਨੇ, ਚਲੋ ਸੋਵਰਨਿਟੀ ਵੀ ਹੋ ਗਈ, ਉਹ ਹੋਏਗਾ। ਔਰ ਯੂਰਪੀਅਨ ਯੂਨੀਅਨ ਉਹਨਾਂ ਦੀ ਆਪਣੀ ਕਰੰਸੀ ਵੀ ਔਰ ਆਪਣੀ ਉਹਨਾਂ ਦੀ ਪਾਰਲੀਮੈਂਟ ਵੀ ਹੈ, ਯੂਰਪੀਅਨ ਕੋਰਟ ਵੀ ਵੱਖਰਾ ਹੈ। ਹੁਣ ਕਿਉਂਕਿ ਯੂਰਪੀਅਨ ਯੂਨੀਅਨ ਜਿਹੜੀ ਹੈ ਉਹ ਵੀ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸੋ ਉਹਨਾਂ ਨੇ ਭਾਰਤ ਦੇ ਸਾਈਜ਼ ਨੂੰ ਦੇਖਦੇ ਆ ਜਾਂ ਉਹਨਾਂ ਦੀ ਜਿਹੜਾ ਟ੍ਰੇਡ ਸਮਝੌਤਾ ਜਾਂ ਦੂਜਾ ਇਹ ਸਾਰੇ ਨੂੰ ਰੱਖਦੇ ਆ, ਉਹਨਾਂ ਦੇ ਨਾਲ ਉਹਨਾਂ ਨੇ ਇੱਕ ਯੂਰਪੀਅਨ ਯੂਨੀਅਨ ਇੰਡੀਆ ਸਮਿਟ ਜਿਹਦੀ 15th ਇਹ ਕੱਲ ਇਸ ਦੀ ਮੀਟਿੰਗ ਸੀ, ਜਿਹੜੀ ਜ਼ਾਹਰ ਹੈ ਵਰਚੁਅਲੀ ਹੁੰਦੀ ਹੈ ਔਰ ਇੰਡੀਆ ਦੇ ਨੂੰ ਹੀ ਇੰਡੀਆ ਸਪੈਸੀਫਿਕ ਹੋਣ ਕਰਕੇ ਇੰਡੀਅਨ ਪ੍ਰਾਈਮ ਮਿਨਿਸਟਰ ਉਹਨੂੰ ਜਿਹੜਾ ਕਾਈਂਡ ਆਫ ਇਨੋਗਰੇਟ ਕਰਦਾ ਔਰ ਮੋਦੀ ਨੇ ਇਸ ਦੇ ਉੱਤੇ ਗੱਲਬਾਤ ਕੀਤੀ। ਉਸ ਦਾ ਬੜਾ ਜਿਹੜਾ ਕਿਹਾ ਜਾ ਰਿਹਾ ਮੋਦੀ ਨੇ ਕੀ ਕਿਹਾ, ਪਰ ਮੋਦੀ ਨੇ ਕੀ ਕਿਹਾ ਕਹਿਣ ਤੋਂ ਪਹਿਲੇ ਇੱਕ ਖਬਰ ਜਿਹੜੀ ਇੱਕ ਦਿਨ ਪਹਿਲਾਂ ਦੇ ਹਵਾਲੇ ਨਾਲ ਸੀ, ਜਿਹਨੂੰ ਆਲਮੋਸਟ ਤੁਸੀਂ ਇੰਡੀਅਨ ਮੀਡੀਆ 'ਚ ਨਹੀਂ ਦੇਖਦੇ, ਕਿ ਇਹ ਯੂਰਪੀਅਨ ਯੂਨੀਅਨ ਦੀ 27 ਨੇਸ਼ਨ ਸਮਿਟ, ਇਹ ਤਾਂ ਜਸਟ ਇੱਕ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਕਾਸਮੈਟਿਕ ਕਾਈਂਡ ਆਫ ਇੱਕ ਯਤਨ ਹੁੰਦਾ ਹੈ ਕਿ ਵੀ ਸਾਰੇ ਆ ਗਏ, ਕੈਮਰਿਆਂ ਦੇ ਸਾਹਮਣੇ ਬੈਠ ਗਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਯੂਰਪੀਅਨ ਯੂਨੀਅਨ ਦਾ ਜਿਹੜਾ ਭਾਰਤ ਦੇ ਨਾਲ ਜਾਂ ਭਾਰਤ ਦਾ ਯੂਰਪੀਅਨ ਯੂਨੀਅਨ ਦੇ ਨਾਲ ਟ੍ਰੇਡ ਵੀ ਹੈ, ਉਹਦੇ 'ਚ ਵੀ ਡੈਫਿਸਿਟ ਹੈ। ਟੋਟਲ ਜਿਹੜਾ ਭਾਰਤ ਦਾ ਟ੍ਰੇਡ ਹੈ ਕੁੱਲ ਮਿਲਾ ਕੇ, ਜਿਹਨੂੰ ਐਕਸਪੋਰਟ ਇੰਪੋਰਟ ਦੋਨੋਂ ਆਉਂਦਾ, 115.6 ਬਿਲੀਅਨ ਡਾਲਰ ਦਾ। ਇਹ 2018-2019 ਦੀ ਫਿਗਰ ਹੈ। ਔਰ ਭਾਰਤ ਦੀ ਜਿਹੜੀ ਐਕਸਪੋਰਟ ਹੈ ਉਹ ਇੰਪੋਰਟ ਨਾਲੋਂ ਘੱਟ ਹੈ। ਐਕਸਪੋਰਟ ਉਹਨਾਂ ਦੀ 57.17 ਡਾਲਰ ਹੈ ਔਰ ਜਿਹੜੀ ਇੰਪੋਰਟ ਹੈ ਉਹ 58.42 ਹੈ। ਹੁਣ ਇਸ ਦੀ ਗੱਲ ਕਰਦੇ ਔਰ ਮੋਦੀ ਨੇ ਜਿਵੇਂ ਉਹਨੇ ਸਾਰੇ ਦੇ ਵਿੱਚ ਇਹ ਕਿਹਾ ਕਿ ਜੀ ਅਸੀਂ ਐਕਸ਼ਨ ਓਰੀਐਂਟਡ ਏਜੰਡਾ ਕਰੀਏ ਔਰ ਇਹਨਾਂ ਨੂੰ ਟਾਈਜ਼ ਨੂੰ ਐਕਸਪੈਂਡ ਕਰੀਏ। ਔਰ ਫਿਰ ਜਿਵੇਂ ਉਹ ਝੂਠ ਬੋਲਦੇ ਨੇ ਜੀ ਸਾਡੀਆਂ ਵੈਲਿਊਜ਼ ਯੂਰਪੀਅਨ ਯੂਨੀਅਨ ਔਰ ਇੰਡੀਆ ਦੀਆਂ democracy, pluralism, respect for international institutions, inclusivity, multilateralism, freedom, transparency, ਇਹ ਹੁਣ ਸਾਰਿਆਂ ਦਾ ਜੇ ਮੈਂ ਕੱਲੇ ਦਾ ਬਿਆਨ ਕਰਨ ਲੱਗਾ ਤੇ ਇਹ 100% ਝੂਠ ਨਾ। ਜੇ ਇੱਡਾ ਹੀ ਤੁਹਾਨੂੰ ਮਾਣ ਹੈ ਮਲਟੀਕਲਚਰਲਿਜ਼ਮ ਤੇ, ਇੰਨਾ ਹੀ ਤੁਹਾਨੂੰ ਮਾਣ ਹੈ ਪਲੂਰਲਿਜ਼ਮ ਤੇ ਤੁਸੀਂ ਅਕਲੀਅਤਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ, ਭਾਰਤ ਦੇ ਮੁਸਲਮਾਨਾਂ ਦੇ ਨਾਲ, ਸਿੱਖਾਂ ਦੇ ਨਾਲ, ਦਲਿਤਾਂ ਦੇ ਨਾਲ ਕੀ ਕਰ ਰਹੇ ਹੋ? ਤੁਸੀਂ ਕਿਹੜੇ ਪਾਸਿਓਂ ਪਲੂਰਲਿਸਟ ਹੋ ਗਏ? ਤੁਸੀਂ ਤਾਂ ਹਿੰਦੂਵਾਦੀ, ਵਨ ਨੇਸ਼ਨ, ਵਨ ਰੇਸ, ਵਨ ਲੀਡਰ, ਤੁਸੀਂ ਤਾਂ ਉਹ ਨਾਜ਼ੀਜ਼ਮ 'ਚ ਯਕੀਨ ਰੱਖਦੇ ਹੋ। ਹਾਂ ਇਹ ਠੀਕ ਹੈ, ਨਾਜ਼ੀ ਵੀ, ਹਿਟਲਰ ਕਿਹੜਾ ਕੋਈ ਕੂ ਕਰਕੇ ਆਇਆ ਸੀ? ਹਿਟਲਰ ਨੇ ਵੀ ਵੋਟਾਂ ਦੇ ਨਾਲ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਨੇ ਵੋਟਾਂ ਲਈਆਂ ਸੀ, ਪਰ ਇਹ ਤਾਂ ਉਹਨਾਂ ਦੀ ਕਾਸਮੈਟਿਕ ਸਾਰੀ ਪ੍ਰੋਸੈਸ ਹੈ। ਲੇਕਿਨ ਜਿਹੜੀ ਖਬਰ ਜਿਹੜੀ ਆਲਮੋਸਟ ਇਹਨਾਂ ਨੇ ਗਾਇਬ ਕੀਤੀ, ਪਰ ਮੈਂ ਉਹਨੂੰ ਜ਼ਰੂਰ ਸੈਲੀਬ੍ਰੇਟ ਕਰਨਾ ਚਾਹੁੰਦਾ ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਇਹਨਾਂ ਨੇ ਦੁਸ਼ਮਣੀ ਜਿਸ ਹੱਦ ਤੱਕ ਪਾਲੀ ਹੋਈ ਹੈ ਸਾਡੀਆਂ ਕੌਮਾਂ ਦੇ ਨਾਲ, ਅਕਲੀਅਤਾਂ ਦੇ ਨਾਲ, ਸੋ ਇਹਨਾਂ ਦੀ ਹਕੀਕਤ ਵੀ ਇਹ ਠੀਕ ਹੈ ਕਿ ਵੀ ਜਦੋਂ ਤੁਸੀਂ ਕਿਸੇ ਦੇ ਨਾਲ ਇੱਕ ਤਾਂ ਜਿਹੜਾ ਜਿਹਨੂੰ ਲਾ ਆਫ ਨੇਚਰ ਕਹਿੰਦੇ ਨੇ, ਐਜ਼ ਯੂ ਸੋ ਸੋ ਸ਼ੈਲ ਯੂ ਰੀਪ, ਕਿ ਜੋ ਤੁਸੀਂ ਬੀਜਦੇ ਹੋ ਵੱਢਦੇ ਹੋ। ਹਾਲਾਂ ਇਹ ਗੱਲ ਕਰਨ ਤੋਂ ਪਹਿਲਾਂ ਇੱਕ ਇੰਟਰਸਟਿੰਗ ਰਾਈਟ ਅਪ ਜਿਹੜਾ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਕਰੋਨਾ ਦੇ ਹਵਾਲੇ ਨਾਲ, ਕਿਉਂਕਿ ਭਾਰਤੀ ਮੀਡੀਆ ਇਹ ਡਿਸਕਸ ਕਰਨ ਦੀ ਬਜਾਏ ਕਿ ਭਾਰਤ ਦੇ ਵਿੱਚ ਕਿੰਨੀ ਬਦਹਾਲੀ ਹੈ, ਕੋਈ ਪ੍ਰਬੰਧ ਨਹੀਂ, ਡੈੱਡ ਬਾਡੀਜ਼ ਹਸਪਤਾਲਾਂ ਦੇ ਅੰਦਰ ਬਾਹਰ ਰੁਲ ਰਹੀਆਂ,
ਲੋਕ ਜਿਹੜੇ ਨੇ ਘਰਾਂ ਦੇ ਅੰਦਰ, ਗਰੀਬ ਚਲੋ ਅਮੀਰ ਆਦਮੀ ਤਾਂ ਘਰਾਂ 'ਚ ਆਈਸੋਲੇਸ਼ਨ ਕਰਕੇ ਖਾ ਰਿਹਾ ਹੈ, ਲੇਕਿਨ ਗਰੀਬਾਂ ਦੇ ਕੋਈ ਦਵਾਈ ਅਵੇਲੇਬਲ ਨਹੀਂ, ਕੋਈ ਦੂਜਾ ਨਹੀਂ। ਔਰ ਇਸ ਪੀਰੀਅਡ 'ਚ ਆਇਆ ਕਿ ਜੀ ਅਮਿਤਾਭ ਬੱਚਨ ਜਿਹੜਾ ਸਿੱਖਾਂ ਨੇ ਵੀ ਉਹਦੇ ਨਾਲ ਅਕਾਊਂਟ ਸੈਟਲ ਕਰਨਾ ਹੈ। ਜ਼ਾਹਰ ਹੈ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ, ਕਿਉਂਕਿ ਇਹ ਇੰਦਰਾ ਗਾਂਧੀ ਦਾ ਮੁਤਬੰਨਾ ਪੁੱਤਰ ਬਣਿਆ ਹੋਇਆ ਸੀ ਔਰ ਉਹਦੀ ਡੈੱਡ ਬਾਡੀ ਦੇ ਕੋਲ ਖਲੋ ਕੇ ਇੰਡੀਅਨ ਟੈਲੀਵਿਜ਼ਨ ਦੂਰਦਰਸ਼ਨ ਹੀ ਹੁੰਦਾ ਸੀ ਉਦੋਂ, ਇਹ ਨਾਰੇ ਖੂਨ ਕਾ ਬਦਲਾ ਖੂਨ, ਔਰ ਨਾਲ ਕਹਿ ਰਿਹਾ ਸੀ ਕਿ ਜੀ ਇਹ ਖੂਨ ਕੇ ਛੀਂਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦੋ। ਜ਼ਾਹਰ ਹੈ ਉਸ ਚੋਂ ਫਿਰ ਕਿਵੇਂ ਨਸਲਕੁਸ਼ੀ ਸਿੱਖਾਂ ਦੀ ਨਿਕਲੀ। ਔਰ ਇਸ ਸਾਰੇ 'ਚ ਹੁਣ ਉਹਦਾ ਸਾਰਾ ਟੱਬਰ ਕਰੋਨਾ ਦੇ ਨਾਲ ਸਫਰ ਕਰਦਾ ਹੈ। ਹਾਲਾਂ ਇਹਨੂੰ ਅਸੀਂ ਕੋਈ ਸੈਲੀਬ੍ਰੇਟ ਨਹੀਂ ਕਰਦੇ, ਉਹ ਕੋਈ ਵੀ ਹੋ ਸਕਦਾ ਹੈ, ਪਰ ਕਈ ਵਾਰ ਜਿਹੜੇ ਲੋਕਾਂ ਨੇ ਕਿਵੇਂ ਜਿਹੜਾ ਉਹ ਜੁੱਤੀਆਂ ਚੱਟੀਆਂ ਹੁੰਦੀਆਂ ਆਪਣੀ ਅਹਿਮੀਅਤ ਨੂੰ ਬਣਾਉਣ ਦੇ ਲਈ, ਔਰ ਜਿਸ ਲੈਡਰ ਤੇ ਆ ਕੇ ਖਲੋਤੇ ਹੁੰਦੇ ਨੇ, ਦਾਵਾ ਕਰੋ ਜੀ ਇੰਨੇ ਮਿਲੀਅਨ ਉਸ ਦੇ ਟਵਿੱਟਰ ਫਾਲੋਅਰ ਨੇ, ਸਾਰਾ ਦੇਸ਼ ਪ੍ਰੇਅਰ ਤੇ ਲੱਗਾ ਹੋਇਆ ਹੈ ਕਿ ਵੀ ਅਮਿਤਾਭ ਬੱਚਨ ਦਾ ਟੱਬਰ, ਔਰ ਦੂਜਾ ਉਹਨੂੰ ਵੀ ਹੋ ਗਿਆ, ਘਰ ਵਾਲੀ ਨੂੰ ਹੋ ਗਿਆ, ਫਲਾਣੇ ਨੂੰ ਹੋ ਗਿਆ। ਪਰ ਇੱਕ ਨੇ ਜਿਹੜਾ ਉਹਨਾਂ ਦੀ ਕਿਸੇ ਦੀ ਵਾਲ ਤੋਂ ਹੀ ਇਹ ਲਿਆ, ਰਜਿੰਦਰ ਲੋਧਾ ਹੋਰਾਂ ਦਾ ਇੱਕ ਹੈ, ਉਹਨਾਂ ਨੇ ਮਿਸਟਰ ਬੱਚਨ ਨੂੰ ਹੀ ਐਡਰੈਸ ਕੀਤਾ ਅਮਿਤਾਭ ਬੱਚਨ ਨੂੰ। ਉਹਨਾਂ ਨੇ ਕਿਹਾ ਕਿ ਰਿਸਪੈਕਟਡ ਮਿਸਟਰ ਬੱਚਨ, ਬੜੇ ਰਿਸਪੈਕਟ ਨਾਲ ਗੱਲ ਸ਼ੁਰੂ ਕੀਤੀ ਹੈ, ਯੂ ਬੂਟਲਿਕਡ ਇੰਦਰਾ ਗਾਂਧੀ ਐਂਡ ਗਾਟ ਰੋਲਸ ਇਨ ਮੂਵੀਜ਼, then you threw them off when your need got over। ਕਿ ਤੂੰ ਇੰਦਰਾ ਗਾਂਧੀ ਦੇ ਟੱਬਰ ਦੀਆਂ ਜੁੱਤੀਆਂ ਚੱਟੀਆਂ ਔਰ ਉਹਦੇ ਥੱਲੇ ਤੈਨੂੰ ਮੂਵੀਜ਼ 'ਚ ਰੋਲ ਮਿਲੇ, ਜਦੋਂ ਤੂੰ ਉੱਪਰ ਚੜ ਗਿਆ ਫਿਰ ਤੂੰ ਉਹਨਾਂ ਨੂੰ ਛੱਡਤਾ, ਕਾਂਗਰਸ ਛੱਡਤੀ। ਔਰ ਯੂ ਬੂਟਲਿਕਡ ਠਾਕਰੇ ਐਂਡ absorbed yourself of ਬੋਫਰਸ, then you threw off ਠਾਕਰੇ when your need was fulfilled। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਬੋਫਰਸ ਕਾਂਡ, ਜਿਹਦੇ 'ਚ ਸੋਨੀਆ ਗਾਂਧੀ ਦਾ ਸਿੱਧੇ ਤੌਰ ਤੇ ਸਬੰਧ ਜੁੜਦਾ ਸੀ ਰਾਜੀਵ ਗਾਂਧੀ ਰਾਹੀਂ, ਕਿਉਂਕਿ ਜਿਨ੍ਹਾਂ ਨੂੰ ਕਿਕ ਬੈਕ ਮਨੀ ਮਿਲੀ, ਇਟਲੀ ਦਾ ਇਹ ਡੀਲ ਸੀ, ਜਿਹੜੇ ਕੁਆਰਤਸ਼ੀ ਕਿ ਕੀ ਉਹਦਾ ਨਾਂ ਸੀ, ਸੋ ਉਹ ਉਹਨਾਂ ਦੋਨਾਂ ਦੇ ਅਕਾਊਂਟ ਸਿੱਧੇ ਪੈਸੇ ਗਏ ਸੀ। ਔਰ ਬਚਨ ਇਹ ਵੀ ਇਨਵੋਲਵ ਸੀ, ਇਹਨੂੰ ਵੀ ਬਲੈਕ ਮਨੀ ਖਾਣ ਦਾ ਚੰਗਾ ਸ਼ੌਕ ਹੈ। ਈਵਨ ਪਨਾਮਾ ਲੀਕ ਕੇਸ ਵੀ ਇਹਦਾ ਨਾਂ ਸੀ, ਜਿਹੜਾ ਸੁਪਰੀਮ ਕੋਰਟ ਨੇ ਵੀ ਗਾਇਬ ਕਰਤਾ। ਉਹਨੇ ਕਿਹਾ ਕਿ ਵੀ ਤੂੰ ਬੋਫਰਸ ਦੇ ਵਿੱਚ ਫਸ ਗਿਆ ਸੀ ਤੇ ਤੂੰ ਬਾਲ ਠਾਕਰੇ ਦੀਆਂ ਜਾ ਕੇ ਜੁੱਤੀਆਂ ਚੱਟੀਆਂ, ਉਹਦੇ ਪੈਰ ਫੜ ਲਏ ਔਰ ਉਹਨੇ ਤੈਨੂੰ ਬੋਫਰਸ ਚੋਂ ਕਢਾਤਾ। ਔਰ ਫਿਰ then you bootlicked ਅਮਰ ਸਿੰਘ and bailed yourself out of debt and then you left him in misery। ਇਹ ਅਮਰ ਸਿੰਘ ਸੋਸ਼ਲਿਸਟ ਪਾਰਟੀ ਦਾ, ਮੁਲਾਇਮ ਸਿੰਘ ਯਾਦਵ ਦਾ ਰਾਈਟ ਹੈਂਡ ਮੈਨ ਸੀ, ਸ਼ੌਕੀਨ ਸੀ ਐਕਟਰਸ ਐਕਟਰੈਸਿਸ ਦਾ, ਉਹਨਾਂ ਨੂੰ ਯੂਪੀ ਲਿਆ ਕੇ ਕਰਦਾ ਵੀ ਸੀ। ਔਰ ਇਹਦੀ ਘਰ ਵਾਲੀ ਵੀ, ਇਹ ਵੀ ਉਹਦੇ ਖਾਸਮ ਖਾਸ ਸੀ ਔਰ ਹਮੇਸ਼ਾ ਹੀ ਉਹਨੇ ਇਹਦਾ ਕਰਜ਼ਾ ਕੁਰਜ਼ਾ ਵੀ ਚੁਕਾਇਆ, ਜਿਹੜੀ ਲੁੱਟਮਾਰ ਉਹ ਯੂਪੀ 'ਚ ਕਰਦਾ ਰਿਹਾ, ਉਹਦੇ 'ਚੋਂ ਵੀ ਇਹਨੂੰ ਹਿੱਸਾ ਦਿੱਤਾ। ਉਹਨੇ ਕਿਹਾ ਵੀ ਤੂੰ ਅਮਰ ਸਿੰਘ ਨੂੰ ਵੀ, ਉਹਨੇ ਤੈਨੂੰ ਤੇਰੇ ਕਰਜ਼ੇ ਤੋਂ ਕੱਢਿਆ ਇਹਨੇ, ਕਿਉਂਕਿ ਮੇਰੇ ਖਿਆਲ ਸਟਾਰ ਟੀਵੀ ਕਿ ਕੀ ਸ਼ੁਰੂ ਕੀਤਾ ਸੀ ਜਾਂ ਜ਼ੀ, ਉਹਦੀ ਬਹੁਤ ਕਰਜ਼ਾਈ ਹੋ ਗਿਆ ਸੀ, ਹੋਰ ਵੀ ਫਸ ਗਿਆ ਸੀ ਕਈ ਮਾਮਲੇ। ਉਹਨੇ ਕਰੰਟਲੀ ਯੂ ਬੂਟਲਿਕਡ ਮੋਦੀ ਟੂ ਐਬਜ਼ੌਰਬ ਯੋਰਸੈਲਫ ਆਫ ਪਨਾਮਾ ਪੇਪਰਸ, ਕਿ ਵੀ ਤੂੰ ਫਿਰ ਸਾਰਿਆਂ ਨੂੰ ਛੱਡ ਕੇ ਫਿਰ ਤੂੰ ਮੋਦੀ, ਕਿਉਂਕਿ ਪਨਾਮਾ ਪੇਪਰਸ ਮੇਨ ਨਾਂ ਇਹਦਾ ਵੱਜਦਾ ਸੀ। ਹੁਣ ਅਖੀਰ 'ਚ ਉਹਨੇ ਕਿਹਾ ਅਨਫੋਰਚੂਨੇਟਲੀ ਯੂ ਕੈਨ ਨਾਟ ਬੂਟਲਿਕ ਕੋਵਿਡ, ਮੇ ਗੋਡ ਹੈਲਪ ਯੂ ਦਿਸ ਟਾਈਮ, ਬਟ ਰਿਮੈਂਬਰ ਕਰਮਾ ਇਜ਼ ਬਿਚ, ਯੂ ਕੈਨ ਨਾਟ ਬੂਟਲਿਕ ਕਰਮਾ। ਉਹਨੇ ਕਿਹਾ ਜੀ ਹੁਣ ਤੂੰ ਜਿਹੜਾ ਹੁਣ ਤੈਨੂੰ ਕਰੋਨਾ ਚੰਬੜ ਕੇ ਹੀ ਹੈ, ਇਹਦੀਆਂ ਤਾਂ ਤੂੰ ਜੁੱਤੀਆਂ ਚੱਟ ਨਹੀਂ ਸਕਦਾ। ਤੇ ਇੱਕ ਗੱਲ ਯਾਦ ਰੱਖ ਕੇ ਜਿਹੜਾ ਕਰਮ ਹੁੰਦੇ ਨੇ, ਐਕਸ਼ਨਸ ਹੁੰਦੇ ਨੇ, ਇਹ ਵਿੱਚ ਇਹ ਡੈਣ ਵਾਂਗ ਹੁੰਦੇ ਨੇ, ਕੁੱਤੀ ਵਾਂਗ ਹੁੰਦੇ ਨੇ, ਇਹ ਜਦੋਂ ਚੰਬੜ ਜਾਣ ਇਹਨਾਂ ਨੂੰ ਜਿਹੜਾ ਤੁਸੀਂ ਜਿਹੜੀ ਇਹ ਕਰਮਾਂ ਦਾ ਐਜ਼ ਯੂ ਸੋ ਸ਼ੈਲ ਯੂ ਰੀਪ, ਇਹਨੂੰ ਤੁਸੀਂ ਬੂਟਲਿਕ ਨਹੀਂ ਕਰ ਸਕਦੇ। ਸੋ ਮੈਂ ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਉਸ ਤੋਂ ਜਾਣੂ ਨਹੀਂ ਹੁੰਦੇ ਕਿ ਵੀ ਇਸ ਕਿਸਮ ਦਾ ਬੰਦਾ ਹੈ, ਇਹ ਨਹੀਂ ਹੈ ਕਿ ਵੀ ਕਿਸੇ ਦਾ ਇੱਥੇ ਮਜ਼ਹਬ ਨਾਲ ਜੁੜਿਆ ਹੋਇਆ ਤਾਲੁਕ ਹੈ। ਤੁਸੀਂ ਇਸ ਕਿਸਮ ਦੇ ਲੋਕ ਜਿਹੜੇ ਕਿਸ ਕਿਸਮ ਦੇ ਮੌਕਾ ਪ੍ਰਸਤ ਨੇ, ਉਹਨਾਂ ਦੀ ਗੱਲ ਹੈ, ਜਿਨ੍ਹਾਂ 'ਚੋਂ ਅਮਿਤਾਭ ਬੱਚਨ ਔਰ ਉਹਨੇ ਕਿਵੇਂ ਇੰਨੀਆਂ ਸ਼ੇਡਸ ਬਦਲੀਆਂ, ਉਹ ਕਿਵੇਂ ਇੰਦਰਾ ਗਾਂਧੀ ਦੀ ਕਾਂਗਰਸ ਤੋਂ ਵਾਇਆ ਸ਼ਿਵ ਸੈਨਾ, ਬਾਲ ਠਾਕਰੇ, ਫਿਰ ਸੋਸ਼ਲਿਸਟ ਅਮਰ ਸਿੰਘ ਐਂਡ ਫਿਰ ਹੁਣ ਮੋਦੀ, ਔਰ ਜਿਹੜਾ ਜ਼ਾਹਰ ਹੈ ਕਿ ਵੀ ਹਿੰਦੂਤਵਾ ਦਾ ਵੀ ਝੰਡਾ ਬਰਦਾਰ। ਔਰ ਹੁਣ ਜੇ ਮੋਦੀ ਨੇ ਕਿਹਾ ਕਿ ਭਾਈ खिड़की में खड़े हो जाओ 8 बजे और घंटी बजाओ, थाली बजाओ, चमचा बजाओ, तो अमिताभ बच्चन सब तो पहला, क्योंकि उन्होंने पोस्टर बॉय चमचे खड़का रहे। खैर
ਹੁਣ ਅਸੀਂ ਗੱਲ ਕਰਦੇ ਹਾਂ ਕਿ ਯੂਰਪੀਅਨ ਯੂਨੀਅਨ ਦੇ ਨਾਲ ਵੀਅਤਨਾਮ ਦਾ, ਔਰ ਇਹ ਖਬਰ ਜਿਹੜੀ ਪ੍ਰੋਮੀਨੈਂਟਲੀ ਤਾਂ ਕੀ ਲੱਗਣੀ ਸੀ, ਉੱਥੇ ਕਿਸੇ ਦੇ ਕਾਲਮ ਵੀ ਨਹੀਂ ਬਣਿਆ ਹੋਇਆ। ਯੂਰਪੀਅਨ ਯੂਨੀਅਨਸ ਫ੍ਰੀ ਟ੍ਰੇਡ ਐਗਰੀਮੈਂਟ ਵਿਦ ਵੀਅਤਨਾਮ ਲੀਵਸ ਇੰਡੀਆ ਫਿਊਮਿੰਗ। ਹੁਣ ਵੀਅਤਨਾਮ, ਔਰ ਇਹਦੇ 'ਚ ਇੱਕ ਗੱਲ ਵੀਅਤਨਾਮ ਦੇ ਹਵਾਲੇ ਨਾਲ ਇਹ ਵੀ ਦੇਖਣ ਵਾਲੀ ਹੈ ਕਿ ਜਿਹੜਾ ਇੰਡੀਆ ਇਹ ਹੋਪ ਕਰਦਾ ਸੀ ਕਿ ਜੀ ਜਿਹੜੇ ਚਾਈਨਾ ਤੋਂ ਬਿਜ਼ਨੈਸਿਸ ਨਿਕਲਣਗੇ ਅਮਰੀਕਾ ਦੇ, ਜਿਵੇਂ ਸੈਂਕਸ਼ਨਸ ਔਰ ਦੂਜੇ ਤੀਜੇ ਥੱਲੇ ਟਰੰਪ ਨੇ ਹਾਰਡ ਸਟੈਂਸ ਲਿਆ ਹੈ, ਇੰਡੀਆ ਨੇ ਕਿਹਾ ਜੀ ਮੈਂ ਗੁਆਂਢ 'ਚ ਬੈਠਾ, ਵੱਡੀ ਡੈਮੋਕ੍ਰੇਸੀ, ਮੇਰੇ ਆ ਜਾਣਗੇ। ਹੁਣ ਜਿਹੜਾ ਚਾਈਨਾ ਇੰਡੀਆ ਇੱਕ ਕਨਫਲਿਕਟ ਹੈ, ਇੱਕ ਤਾਂ ਵੈਸੇ ਇੰਡੀਆ ਦੇ ਪੱਲੇ ਕੁਝ ਨਹੀਂ ਹੈ, ਨਾ ਇਨਫਰਾਸਟ੍ਰਕਚਰ ਹੈ, ਨਾ ਕੁਝ ਹੋਰ ਹੈ, ਪਰ ਇਸ ਗੱਲ ਨੇ ਵੀ ਜਿਹੜਾ ਹੈ ਇਹ ਦੱਸ ਦਿੱਤਾ ਕਿ ਵੀ ਇੱਥੇ ਤਾਂ ਜਦੋਂ ਮਰਜ਼ੀ ਚੀਨ ਆ ਵੜੇਗਾ ਔਰ ਇੰਡੀਆ ਦੇ ਨਾਲ ਹੋਏਗਾ। ਉਹ ਉਹਨਾਂ ਨੇ ਜਿਹੜੇ ਇਨਵੈਸਟਰ ਸੀ, ਜਿਹੜੇ ਥੋੜੇ ਬਹੁਤ ਨਿਕਲੇ, ਵੀ ਬਹੁਤੇ ਤਾਂ ਨਿਕਲੇ ਹੀ ਨਹੀਂ ਹੈ, ਉਹਨਾਂ ਨੇ ਉੱਥੇ ਹੀ ਰੱਖਿਆ, ਉਹ ਜਾਂ ਵੀਅਤਨਾਮ ਨੂੰ ਮੁੜ ਗਏ, ਜਾਂ ਸਾਊਥ ਕੋਰੀਆ ਵੱਲ ਦੇਖ ਰਹੇ ਨੇ, ਜਾਂ ਕੋਈ ਤਾਈਵਾਨ ਵੱਲ ਵੀ। ਹਾਲਾਂ ਹਾਂਗਕਾਂਗ ਵੀ ਜਿਹੜਾ ਉਹ ਨਹੀਂ ਰਿਹਾ ਪ੍ਰੋਪਰ ਜਿਸ ਕਿਸਮ ਦਾ ਮਾਹੌਲ ਬਣਿਆ ਹੋਇਆ। ਹੁਣ ਇਸ ਸਾਰੇ ਦੇ ਵਿੱਚ ਜਿਹੜੀ ਵੀਅਤਨਾਮ ਹੈ, ਔਰ ਖ਼ਾਸ ਤੌਰ ਤੇ ਜਦੋਂ ਇਹ ਵੀਅਤਨਾਮ ਦੀ ਮੰਡੀ ਦੀ ਗੱਲ ਹੋ ਰਹੀ ਹੈ, ਉਸ ਦੇ ਹਵਾਲੇ ਨਾਲ ਮੈਂ ਇਹ ਦੱਸ ਦਿਆਂ ਕਿ ਵੀ ਜੋ ਟੈਕਸਟਾਈਲ ਇੰਡਸਟਰੀ ਇਹਦੇ ਨਾਲ ਜੁੜਿਆ ਹੋਇਆ ਜੇ ਪਾਰਟ ਤੁਸੀਂ ਦੇਖਣਾ ਹੋਏ ਕਿ ਵੀ ਇਹ ਜਿਹੜਾ ਵੀਅਤਨਾਮ ਦਾ ਇਸ ਸਾਰੇ ਦੇ ਨਾਲ ਕੀ ਤਾਲੁਕ ਹੈ, ਜਿਹੜਾ ਫ੍ਰੀ ਟ੍ਰੇਡ ਯੂਰਪੀਅਨ ਯੂਨੀਅਨ ਨੇ ਕੀਤਾ, ਔਰ ਇਸ ਸਾਰੇ ਨਾਲ ਕਿੰਨਾ ਫਰਕ ਪਏਗਾ ਇੰਡੀਆ ਨੂੰ, ਇਸ ਦੇ ਉੱਤੇ ਜਿਹੜੀ ਹੈ ਪਿਛਲੇ ਸਾਲ ਇੰਡੀਆ ਨੇ ਯੂਰਪੀਅਨ ਯੂਨੀਅਨ ਨੂੰ ਜਿਹੜੇ ਐਕਸਪੋਰਟ ਕੀਤੇ ਗਾਰਮੈਂਟ ਉਹ 4.47 ਬਿਲੀਅਨ ਯੂਰੋ, ਕਿਉਂਕਿ ਯੂਰਪੀਅਨ ਯੂਨੀਅਨ ਦੀ ਆਪਣੀ ਕਰੰਸੀ ਹੈ। ਜਿਵੇਂ ਇੰਗਲੈਂਡ ਨੇ ਭਾਵੇਂ ਯੂਰਪੀਅਨ ਯੂਨੀਅਨ ਜੁਆਇਨ ਕੀਤੀ, ਆਪਣਾ ਪੌਂਡ ਨਹੀਂ ਛੱਡਿਆ, ਜਾਂ ਦੁਨੀਆ 'ਚ ਸਟੈਂਡਰਡ ਕਰੰਸੀ ਡਾਲਰ ਹੈ, ਪਰ ਯੂਰਪੀਅਨ ਯੂਨੀਅਨ ਦਾ ਜਿਹੜਾ ਉਹ ਯੂਰੋ ਹੈ। ਔਰ ਇੰਡੀਆ ਨੇ ਜਿਹੜਾ ਗਾਰਮੈਂਟ ਐਕਸਪੋਰਟ ਕੀਤਾ 4.47 ਬਿਲੀਅਨ, ਉਹ ਜਿਹੜਾ ਘਟ ਕੇ ਈਵਨ ਇਸ ਵਰੇ 'ਚ ਹੀ ਉਹ 4.31 ਬਿਲੀਅਨ ਤੇ ਆ ਗਿਆ, ਘਟਿਆ। ਬੰਗਲਾਦੇਸ਼ ਦੀ ਜਿਹੜੀ ਐਕਸਪੋਰਟ ਹੈ ਉਹ ਇਹਦੇ 'ਚ 12.62 ਬਿਲੀਅਨ ਸੀ ਪਿਛਲੇ ਸਾਲ 'ਚ, ਇਸ ਸਾਲ 'ਚੋਂ ਵੱਧ ਕੇ 15 ਬਿਲੀਅਨ ਯੂਰੋ ਤੱਕ ਪਹੁੰਚਿਆ। ਕੰਬੋਡੀਆ ਜਿਸ ਦੀ ਜਿਹੜੀ ਹੈ 2.71 ਯੂਰੋ ਸੀ ਬਿਲੀਅਨ, 2.71 ਬਿਲੀਅਨ ਯੂਰੋਜ਼, ਉਹ ਵੱਧ ਕੇ 3.30 ਬਿਲੀਅਨ ਯੂਰੋ ਤੱਕ ਪਹੁੰਚਿਆ। ਈਵਨ ਪਾਕਿਸਤਾਨ ਜਿਨ੍ਹਾਂ ਦੀ ਇਹ ਜਿਹੜੀ ਹੈ ਰੈਡੀਮੇਡ ਗਾਰਮੈਂਟ ਐਕਸਪੋਰਟ 2.23 ਬਿਲੀਅਨ ਸੀ, 2.23 ਬਿਲੀਅਨ ਯੂਰੋ, ਉਹ ਵੀ ਪਿਛਲੇ ਸਾਲ 'ਚ ਵੱਧ ਕੇ 2.70 ਬਿਲੀਅਨ ਯੂਰੋ ਤੱਕ ਪਹੁੰਚੀ ਹੈ। ਸੋ ਈਵਨ ਇੰਡੀਆ ਆਲਰੇਡੀ ਡਿਕਲਾਈਨ 'ਚ ਸੀ ਇਸ ਵਰੇ 'ਚ ਵੀ, ਜਿਹਦੇ 'ਚ ਕਿ ਪਾਕਿਸਤਾਨ ਨੇ ਵੀ ਬੀਟ ਕੀਤਾ ਉਹਨੂੰ, ਔਰ ਕੰਬੋਡੀਆ ਨੇ ਕੀਤਾ, ਬੰਗਲਾਦੇਸ਼ ਨੇ ਕੀਤਾ। ਪਰ ਹੁਣ ਐਸਾ ਕੀ ਹੋਇਆ ਕਿ ਇੰਡੀਆ ਫਿਊਮਿੰਗ, ਇਹ ਹੈਡਲਾਈਨ ਹੈ ਕਿ ਵੀ ਉਹਦੇ ਥੱਲੇ ਹੋਇਆ ਕਿ ਯੂਰਪੀਅਨ ਯੂਨੀਅਨਸ ਫ੍ਰੀ ਟ੍ਰੇਡ ਐਗਰੀਮੈਂਟ ਵਿਤਨਾਮ ਹੈਜ਼ ਕਮ ਐਜ਼ ਏ ਬਿਗ ਬਲੋ ਟੂ ਇੰਡੀਆ। India has started trade talks with European Union and is open to dialogue with the United Kingdom for a free trade agreement, Commerce and Industry Minister Piyush Goyal said on Saturday. We already of free trade India ਕਰਨਾ ਚਾਹੁੰਦਾ ਸੀ, European Union ਨਾਲ separately, England ਨਾਲ separately, ਪਰ in between ਜਿਹੜੇ ਉਹਨਾਂ ਨੇ European Union ਨੇ ਵਿਤਨਾਮ ਦੇ ਨਾਲ free trade agreement ਕਰ ਲਿਆ, ਜਿਹਦੇ ਥੱਲੇ 99% of customs duty will be free, which enables Vietnam services and public procurement markets to European Union companies. ਉਹਨਾਂ ਨੇ ਡੀਲ ਕੀਤੀ, ਉਹਨਾਂ ਨੇ ਕਿਹਾ ਜੀ 99% ਜਿਹੜਾ ਤੁਹਾਡੇ ਨਾਲ ਅਸੀਂ ਟ੍ਰੇਡ ਕਰਾਂਗੇ ਉਹਦੇ ਤੇ ਕੋਈ ਡਿਊਟੀ ਨਹੀਂ ਹੋਏਗੀ। ਔਰ ਇਹ ਜਿਹੜਾ ਇਸ ਸਾਰੇ ਤੇ ਇੰਡੀਆਜ਼ ਨੇਬਰਸ ਇਨਕਲੂਡਿੰਗ ਬੰਗਲਾਦੇਸ਼, ਸ੍ਰੀਲੰਕਾ, Cambodia and Pakistan currently ship apparel to European Union at zero duty, while India's trade agreement with the European Union features a 9.6% tax rate. Already ਇਹ ਜਿਹੜੇ ਨੇਬਰ ਜਿਨ੍ਹਾਂ 'ਚ ਪਾਕਿਸਤਾਨ ਵੀ ਸ਼ਾਮਲ ਹੈ, ਉਹ ਉਹਦੀ ਤਾਂ ਹੀ ਟ੍ਰੇਡ ਵਧੀ ਹੈ ਕਿ ਡਿਊਟੀ ਫ੍ਰੀ ਭੇਜਦੇ ਨੇ, ਔਰ ਇੰਡੀਆ ਦੇ ਨਾਲ 9.6% ਟੈਕਸ ਰੇਟ ਹੈ। ਹੁਣ ਇਸ ਸਾਰੇ ਦੇ ਨਾਲ ਇਹ ਹੋਇਆ ਕਿ ਵੀ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਮੈਟ੍ਰਿਕਸ ਕਲੋਥਿੰਗ ਦੇ ਨੇ ਕਿਹਾ, the clear tariff differential in European Union market will add to our already stark disadvantages in other areas such as logistics, costs and further erode our competitiveness vis-a-vis Vietnam, said Gautam Nair, manager. ਉਹਨੇ ਕਿਹਾ ਜੀ ਆਲਰੇਡੀ ਅਸੀਂ ਥੱਲੇ ਨੂੰ ਜਾ ਰਹੇ ਸੀ,
ਹੁਣ 99% ਉਹਨਾਂ ਨਾਲ ਜਿਹੜਾ ਯੂਰਪੀਅਨ ਯੂਨੀਅਨ ਨੇ ਡੀਲ ਕੀਤੀ ਉਹ ਟ੍ਰੇਡ ਫ੍ਰੀ ਹੈ ਤੇ ਸਾਡਾ 9.6% ਹੈ। ਸਾਡਾ ਬੁਰਾ ਹਾਲ ਹੋਏਗਾ। ਉਹਨੇ ਕਿਹਾ ਇੰਡੀਅਨ ਐਕਸਪੋਰਟਰਸ ਆਰ ਐਪਰੀਹੈਂਸਿਵ about losing their markets in the European Union to Vietnam for key products where its competitor will soon have the advantage of duty-free access because of its free trade agreement with European Union। और उन्होंने कहा कि भाई इस सारे दे थले असी तो बहुत थले जावांगे और असी गवर्नमेंट ऑफिशियल ने कहा वी आर रेडी टू टॉक विद यूरोपियन यूनियन वैन एवर इट शोज इंटरेस्ट। सो कुल मिला के मैं समझदा भी ये ਭਾਰਤ ਦੀ ਮੰਦਹਾਲੀ ਬਿਆਨ ਕਰ ਰਿਹਾ ਹੈ ਕਿ ਈਵਨ ਛੋਟਾ ਜਿਹਾ ਮੁਲਕ ਵਿਤਨਾਮ ਉਹਨੇ ਯੂਰਪੀਅਨ ਯੂਨੀਅਨ ਨੂੰ ਇੰਪ੍ਰੈਸ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਖੁੱਲੇ ਔਰ ਉਹਨਾਂ ਨੇ ਅਵਾਰਡ ਕਰ ਦਿੱਤਾ ਕਿ ਫ੍ਰੀ ਟ੍ਰੇਡ। ਔਰ ਭਾਰਤ ਜਿਹੜਾ ਆਲਰੇਡੀ ਪਿਛਲੇ ਸਾਲ ਥੱਲੇ ਨੂੰ ਗਿਆ, ਇਹ ਇਹਨਾਂ ਦਾ ਇੰਟਰਨੈਸ਼ਨਲ ਇਮੇਜ ਹੈ ਕਿ ਜੀ ਅਸੀਂ ਸੁਪਰ ਪਾਵਰ ਬਣ ਗਏ, ਸਾਡੇ ਉਹ ਵੀ ਦੋਸਤ ਬਣ ਗਏ, ਇਹ ਵੀ ਦੋਸਤ ਬਣ ਗਏ। ਔਰ ਹਾਲਾਤ ਜੋ ਉੱਥੇ ਨੇ ਜਿਵੇਂ ਕਰੋਨਾ ਦੇ ਹਵਾਲੇ ਨਾਲ ਅਸੀਂ ਜ਼ਿਕਰ ਕੀਤਾ ਔਰ ਮੈਂ ਕਲੋਜ਼ ਕਰਨ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਭਾਰਤ ਆਲਮੋਸਟ 1 ਮਿਲੀਅਨ ਦੇ ਨੇੜੇ ਕਰੋਨਾ ਪੋਜ਼ਿਟਿਵ ਕੇਸਿਸ, ਇਹਦੇ ਬਾਵਜੂਦ ਕਿ ਬਹੁਤ ਘੱਟ ਟੈਸਟ ਹੋ ਰਹੇ ਨੇ। ਇਸ ਵੇਲੇ ਵਰਸਟ ਹਾਲਤ ਬਿਹਾਰ ਦੀ ਹੈ। ਬਿਹਾਰ ਜਿਹੜਾ ਵੱਡਾ ਸੂਬਾ, ਅੱਜ ਮੈਂ ਕਈ ਪ੍ਰੋਗਰਾਮ ਭਾਰਤੀ ਚੈਨਲਾਂ ਤੇ ਦੇਖੇ ਜਿਹੜੇ ਹਾਲਾਂ ਬੜਾ ਲੁਕੋ ਕੇ ਫੈਕਟ ਗੱਲ ਕਰ ਰਹੇ ਨੇ। ਕਹਿੰਦੇ 4 ਚੁਫੇਰੇ ਲਾਸ਼ਾਂ ਪਈਆਂ ਨੇ, ਇਹ ਤਾਂ ਜਿਹੜਾ ਡੈਥ ਰੇਟ ਦੇ ਰਹੇ ਨੇ ਤਾਂ ਕੁਝ ਵੀ ਨਹੀਂ ਹੈ। ਔਰ ਉਹਦੇ 'ਚ ਜਿਹੜਾ ਟੋਟਲ ਵੀ ਹੈ ਜਿਵੇਂ ਦੁਨੀਆ 'ਚ ਕੁੱਲ ਇਸ ਵੇਲੇ 13,06,05,643 ਟੋਟਲ ਕੇਸਿਸ ਨੇ, 5,84,092 ਡੈਥਸ ਨੇ। ਅਮਰੀਕਾ ਉਵੇਂ ਹੀ ਵੱਧ ਰਹੇ ਨੇ ਕੇਸ, ਅਮਰੀਕਾ 'ਚ ਵੀ 3,05,92,064 ਟੋਟਲ ਕੇਸ ਨੇ, 1,39,727 ਟੋਟਲ ਡੈਥਸ ਨੇ। ਔਰ ਇੰਡੀਆ ਜਿੱਥੇ 9,70,169 ਟੋਟਲ ਕੇਸਿਸ ਨੇ। ਸੋ ਜਦੋਂ ਅਸੀਂ ਕਿਉਂਕਿ ਪਿਛਲੇ ਕੱਲ 'ਚ ਹੀ 32,000 ਕੇਸ ਇੱਕ ਦਿਨ 'ਚ ਆਇਆ, ਸੋ ਜ਼ਾਹਰ ਹੈ ਕੱਲ ਜਦੋਂ ਅਸੀਂ ਗੱਲ ਕਰਾਂਗੇ ਤੇ ਇਹ ਨੰਬਰ ਆਲਰੇਡੀ ਮਿਲੀਅਨ ਕ੍ਰਾਸ ਕਰ ਜਾਏਗਾ। ਔਰ ਹੁਣ ਆਫੀਸ਼ੀਅਲੀ ਉਹਨਾਂ ਨੇ 24,929 ਡੈਥਸ ਮੰਨੀਆਂ ਨੇ, ਪਰ ਇਹਨੂੰ ਤੁਸੀਂ 10 ਗੁਣਾ ਮਿਲਾ ਦਿਓ, ਇੰਨੀਆਂ ਜ਼ਿਆਦਾ ਉੱਥੇ ਮੌਤਾਂ ਨੇ ਜਿਹੜੀਆਂ, ਕਿਉਂਕਿ ਮੌਤ ਉਹ ਕਾਊਂਟ ਹੁੰਦੀ ਹੈ ਜਿਹਦੇ ਤੋਂ ਪਹਿਲਾਂ ਕੋਵਿਡ-19 ਦਾ ਟੈਸਟ ਹੋਇਆ ਹੋਵੇ ਤੇ ਉਹਨੂੰ ਹੁੰਦਾ ਜੀ ਇਹ ਕੋਵਿਡ ਕਰਕੇ ਹੋਇਆ, ਟੈਸਟ ਤਾਂ ਹੋ ਹੀ ਨਹੀਂ ਰਹੇ। ਔਰ ਪਾਕਿਸਤਾਨ ਜਿਹੜਾ 12ਵੇਂ ਨੰਬਰ ਤੇ ਹੈ, 2,55,769 ਟੋਟਲ ਕੇਸਿਸ ਨੇ ਔਰ 5,386 ਡੈਥਸ ਨੇ। ਸੋ ਇਹ ਕੁੱਲ ਅਪਡੇਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਰੀ ਜਾਣਕਾਰੀ ਪਹਿਲੇ ਟੌਪਿਕ ਦੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।